किला एक वढ़दे हैं हाँ जी। तकरीबन सानूं 4 दिन हो गए च लगे ते साढ़े 4-5 दिन होर लग जाने एक किले एक किले दे विच ठीक हो गया। ते 5 मन मजदूरी हैगी आ हाँ ठीक है असीं माशाअल्लाह 3-4 जी लगे हैं हाँ जो ज़्यादा नहीं लाओ तुसीं 800 रुपये मजदूर दी मजदूरी ला लो हाँ हाँ तो किन्ने पैसे बनदे दिहाड़ी दे 3-4 बंदे भी लगे होण तां लेकिन ये है भी ना मजबूरी नूं आ मुश्किल तो हर चीज़ की मुश्किल अगे घे 150 नहीं सी हुण 600 नूं आ चीनी 60-70 रुपये 50 रुपये सी वो कुड़ी है 130 रुपये नूं आ हाँ एक मजदूर आदमी 1000 रुपये दिहाड़ी ला के आता ठीक है पछाण 1 किलो घे तो 1 किलो चीनी लिया सकता या दुध लै कोई किलो इस तो उत्ते कुछ नहीं गा 6000 नूं गंदम तो वही है ना पिछले साल वाली नवीं तो नहीं ना आई नवीं तो होना नहीं आ हुण आटा थैली सी 650 की मिलती सानूं वो फ्री देण लग पे तो वही थैली 1100 की होगी 1150 की तो हुण वो थोड़ी 1100 की मिलनी है या चाहे 2200 नूं लैके सानूं 650 दिंदे सी ਉਹੀ 1150 ਦੀ ਹੁਣ 4000 ਨੂੰ ਲਾ ਕੇ ਸਾਨੂੰ ਤਾਂ ਆਪੇ 2000 ਦੀ ਥੈਲੀ ਦੇਣੀ 10 ਕਿਲੋ ਦੀ ਉਹਨਾਂ ਨੇ ਨਵਾਇਆ ਵੱਡੇ ਢਿੱਡਾਂ ਵਾਲੇ ਖਾਂਦੇ ਵੱਡੇ ਢਿੱਡਾਂ ਵਾਲੇ ਖਾਂਦੇ ਆ ਨਾ ਤੂੰ ਖਾ ਸਕਦਾ ਨਾ ਮੈਂ ਖਾ ਸਕਦਾ ਤੇ ਮਾੜੇ ਆਦਮੀ ਦੀ ਰੋਟੀ ਨਹੀਂ ਪੱਕਦੀ ਖਾਣਾ ਵੀ ਹੁਣ ਫੰਡ ਮਿਲਦੇ ਆ ਮਾੜੇ ਆਦਮੀ ਤਾਂ ਕਦੋਂ ਪਹੁੰਚਦਾ ਆ ਇਹ ਆਪੇ ਹੀ ਖਾ ਪੀ ਜਾਂਦੇ ਛੋਟੇ ਛੋਟੇ ਬੱਚੇ ਪਾਲਣੇ ਕਿਤੇ ਆਸਾਨ ਪਏ ਆ ਮੇਰੇ ਕੋਲ ਨਹੀਂ ਹੈਗਾ ਚੋਰੀ ਕਰੂ ਡਕੈਤੀ ਕਰੂ ਕਿਸੇ ਨੂੰ ਠੱਗੂ ਫਰਾਡ ਕਰੂ ਹਾਂਜੀ ਇਹ ਤਾਂ ਬਚ ਗਿਆ ਤਾਂ ਖਾ ਲੂਗਾ ਜੇ ਫਸ ਗਿਆ ਤਾਂ ਗਿਆ ਫਸ ਗਿਆ ਤਾਂ ਗਿਆ जी अस्सलाम वालेकुम जी। जिस तरह के किसानी मुद्दਿਆਂ ਦੇ ਨਾਲ ਜਿਹੜਾ ਵੀ ਕੋਈ ਵੀ ਪਰੇਸ਼ਾਨੀਆਂ ਹੈਗੀਆਂ ਅੱਜ ਕੱਲ੍ਹ ਦੇ ਮਜ਼ਦੂਰ ਨੂੰ ਕਿਸਾਨੀ ਦੇ ਹਵਾਲੇ ਦੇ ਨਾਲ ਤੇ ਅਸੀਂ ਉਹ ਤੁਹਾਡੇ ਦੇ ਨਾਲ ਆਪਣੇ ਚੈਨਲ ਦੇ ਮਦਦ ਰਾਹੀਂ ਜਿਹੜਾ ਕਿ ਸ਼ੇਅਰ ਕਰਦੇ ਰਹੀਦਾ ਵਾ ਤੇ ਲੋਕਾਂ ਕੋਲ ਜਾ ਕੇ ਪੁੱਛਦੇ ਰਹੀਦਾ ਕੀ ਪਰੇਸ਼ਾਨੀਆਂ ਸਾਡੇ ਨਾਲ ਇੱਕ ਸਾਡਾ ਵੀਰ ਮੌਜੂਦ ਆ ਇਹਦੇ ਨਾਲ ਕਰਦੇ ਆ ਗੱਲਬਾਤ ਕਿ ਇਹਨਾਂ ਕੋਲ ਪੁੱਛਦੇ ਆ ਕਿ ਇਸ ਟਾਈਮ ਕਣਕ ਦੀ ਵਾਢੀ ਦਾ ਕੀ ਰੇਟ ਚੱਲ ਰਿਹਾ ਤੇ ਵਾਢਿਆਂ ਨੂੰ ਕੀ ਮੁਸ਼ਕਲਾਂ ਆ ਰਹੀਆਂ ਤੇ ਅੱਜ ਕੱਲ੍ਹ ਜਿਹੜਾ ਕਿਸਾਨ ਆ ਉਹ ਕਿਹੜੀ ਮੁਸ਼ਕਲਾਤ ਦੇ ਵਿੱਚ ਦੋ ਚਾਰ ਹੈਗਾ ਵਾ ਕਿਉਂਕਿ ਵੇਖਿਆ ਜਾਵੇ ਤੇ ਜਿਹੜੀਆਂ ਕਿ ਸਪਰੇਆਂ ਬਹੁਤ ਮਹਿੰਗੀਆਂ ਜਿਹੜੀਆਂ ਕਿ ਇਸ ਸਾਲ ਕਿਸਾਨ ਨੇ ਆਪਣੇ ਜ਼ਮੀਨ ਨੂੰ ਪਾਈਆਂ ਤੇ ਖਾਦਾਂ ਬਹੁਤ ਮਹਿੰਗੀਆਂ ਪਾਈਆਂ ਤੇ ਉਹਦੇ ਨਾਲ ਵੀਰ ਜੀ ਗੱਲ ਕਰਦੇ। ਵੀਰ ਜੀ ਕੀ ਨਾਂ ਤੁਹਾਡਾ? ਮੇਰਾ ਨਾਮ ਜ਼ੁਲਫਕਾਰ ਅਲੀ। ਜ਼ੁਲਫਕਾਰ ਅਲੀ। ਅੱਛਾ ਵੀਰ ਜੀ ਦੱਸੋ ਕਿ ਤੁਸੀਂ ਕਣਕ ਵੱਢ ਰਹੇ ਹੋ ਇੰਨੀ ਧੁੱਪ ਦੇ ਵਿੱਚ ਇੰਨੀ ਮਿਹਨਤ ਕਰ ਰਹੇ ਹੋ ਤੇ ਇਹਦਾ ਕੀ ਰੇਟ ਨਿਕਲਿਆ ਐਤਕੀ ਕਣਕ ਦਾ? ਇਹਦਾ 5 ਮਣ ਹੈ ਜੀ ਉਹ ਵੀ ਬਹੁਤ ਮੁਸ਼ਕਲ ਕਰਕੇ ਦਿੰਦੇ ਆ ਬਹੁਤ ਮੁਸ਼ਕਲ ਕਰਕੇ ਦਿੰਦੇ ਹਾਂਜੀ ਹਾਂਜੀ ਤੇ ਗੱਲ ਇਹ ਆ ਕਿ ਇੱਕ ਮਕਸਦ ਇਹ ਕਿੱਲਾ ਇੱਕ ਵੜਦੇ ਆ ਹਾਂਜੀ ਤਕਰੀਬਨ ਸਾਨੂੰ 4 ਦਿਨ ਹੋ ਗਏ ਚ ਲੱਗੇ ਨੂੰ ਤੇ ਸਾਡੇ 4-5 ਦਿਨ ਹੋਰ ਲੱਗ ਜਾਣੇ ਆ ਇੱਕ ਕਿੱਲੇ ਦੇ ਵਿੱਚ ਤੇ 5 ਮਣ ਮਜ਼ਦੂਰੀ ਹੈਗੀ ਆ ਹਾਂ ਠੀਕ ਆ ਅਸੀਂ ਮਾਸ਼ਾਅੱਲਾ 3-4 ਜੀ ਲੱਗੇ ਆ ਜੋ ਜ਼ਿਆਦਾ ਨਹੀਂ ਲਾਓ ਤੁਸੀਂ 800 ਰੁਪਏ ਮਜ਼ਦੂਰ ਦੀ ਮਜ਼ਦੂਰੀ ਲਾ ਲਓ ਤੇ ਉਹ ਕਿੰਨੇ ਪੈਸੇ ਬਣਦੇ ਦਿਹਾੜੀ ਦੇ 3-4 ਬੰਦੇ ਵੀ ਲੱਗੇ ਹੋਣ ਤਾਂ ਠੀਕ ਲੇਕਿਨ ਇਹ ਹੈ ਵੀ ਨਾ ਮਜਬੂਰੀ ਨੂੰ ਆ ਮਜਬੂਰੀ। ਅੱਛਾ ਮਹਿੰਗਾਈ ਜਿਹੜੀ ਪਾਕਿਸਤਾਨ ਇਸ ਟਾਈਮ ਹੋਈ ਆ ਤੇ ਉਹਦੇ ਹਿਸਾਬ ਨਾਲ ਦੱਸੋ ਹਾਂ ਕਿ ਕਿੰਨੀ ਕੁ ਮੁਸ਼ਕਲਾਤ ਆ ਰਹੀਆਂ? ਮੁਸ਼ਕਲਾਂ ਤਾਂ ਹਰ ਚੀਜ਼ ਦੀ ਮੁਸ਼ਕਲਾਤ ਅੱਗੇ ਘੇ 150 ਨਹੀਂ ਸੀ ਹੁਣ ਉਹ 600 ਨੂੰ ਆ ਚੀਨੀ 60-70 ਰੁਪਏ 50 ਰੁਪਏ ਸੀ ਉਹ ਕੁੜੀ ਹੈ 130 ਰੁਪਏ ਨੂੰ ਆ ਇੱਕ ਮਜ਼ਦੂਰ ਆਦਮੀ 1000 ਰੁਪਏ ਦਿਹਾੜੀ ਲਾ ਕੇ ਆਉਂਦਾ ਠੀਕ ਆ ਉਹ ਸ਼ਾਨ 1 ਕਿਲੋ ਘੇ ਤੇ 1 ਕਿਲੋ ਚੀਨੀ ਲਿਆ ਸਕਦਾ ਜਾਂ ਦੁੱਧ ਲੈ ਕੋਈ ਕਿਲੋ ਇਸ ਤੋਂ ਉੱਤੇ ਕੁਛ ਨਹੀਂ ਗਾ ਹਾਂਜੀ ਕੀ ਕਰੂਗਾ ਹੁਣ? ਅੱਛਾ ਇਹ ਦੱਸੋ ਕਿ ਹੁਣ ਤੁਸੀਂ ਮਾਸ਼ਾਅੱਲਾ 4-5 ਹੀ ਹੈਗੇ ਆ ਤੇ ਆਪਣੇ ਬੱਚੇ ਵੀ ਨਾਲ ਰੋਲਣ ਡੇ ਆ ਤੇ ਇਹ ਬਾਹਰ ਦੇ ਮੁਲਕ ਦੇ ਪੂਰੇ ਦੇ ਵਿੱਚ ਬੇਰੁਜ਼ਗਾਰੀ ਹੋਣ ਕਰਕੇ ਲੋਕੀ ਇੱਧਰ ਪੈਲੀਆਂ ਨੂੰ ਜ਼ਿਆਦਾ ਆ ਗਏ। ਹਾਂ ਬਿਲਕੁਲ ਮਜ਼ਦੂਰੀ ਨਹੀਂ ਹੈਗੀ ਮਹਿੰਗਾਈ ਜ਼ਿਆਦਾ ਆ ਹਾਂਜੀ ਇਸ ਕਰਕੇ ਬੱਚਿਆਂ ਨੇ ਤਾਂ ਫਿਰ ਰੋਲਣਾ ਹੀ ਆ ਵੱਡਾਂ ਦੇ ਵਿੱਚ। ਅੱਛਾ ਹਾਂ ਅੱਛਾ ਐਤਕੀ ਜਿਹੜੀ ਕਣਕ ਆ ਉਹ 2200 ਨੂੰ ਲਈ ਸੀ ਗੌਰਮੈਂਟ ਨੇ ਤੇ ਹੁਣ 6000 ਨੂੰ ਆਟਾ ਵਿਕਿਆ ਇਹਦੇ ਬਾਰੇ ਕੀ ਹੈ? 6000 ਨੂੰ ਗੰਦਮ ਤੇ ਉਹੀ ਹੈ ਨਾ ਪਿਛਲੇ ਸਾਲ ਵਾਲੀ ਨਵੀਂ ਤਾਂ ਨਹੀਂ ਨਾ ਆਈ ਨਵੀਂ ਤਾਂ ਹੋਣਾ ਨਹੀਂ ਆ ਹੁਣ ਆਟਾ ਥੈਲੀ ਸੀ 650 ਦੀ ਮਿਲਦੀ ਸੀ ਸਾਨੂੰ ਉਹ ਫਰੀ ਦੇਣ ਲੱਗ ਪਏ ਤੇ ਉਹੀ ਥੈਲੀ 1100 ਦੀ ਹੋ ਗਈ 1150 ਦੀ ਤੇ ਹੁਣ ਉਹ ਥੋੜੀ 1100 ਦੀ ਮਿਲਣੀ ਆ ਜਾਂ ਚਾਹੇ 2200 ਨੂੰ ਲੈ ਕੇ ਸਾਨੂੰ 650 ਦਿੰਦੇ ਸੀ ਉਹੀ 1150 ਦੀ ਹੁਣ 4000 ਨੂੰ ਲੈ ਕੇ ਸਾਨੂੰ ਤਾਂ ਆਪੇ 2000 ਦੀ ਥੈਲੀ ਦੇਣੀ 10 ਕਿਲੋ ਦੀ ਆਹੋ ਅੱਗੇ ਤਾਂ ਭਾਈ ਹੁਣ। ਅੱਛਾ ਤੁਸੀਂ ਕਹਿੰਦੇ ਆ ਕਿ ਜਿਹੜੇ ਆ ਗੌਰਮੈਂਟਾਂ ਜਿਹੜੀਆਂ ਵਾ ਇਹ ਵੀ ਜਿਹੜੀਆਂ ਕਿ ਕਾਰਪੋਰੇਟ ਘਰਾਣੇ ਹੈਗੇ ਜਿਹੜੇ ਅਮੀਰ ਲੋਕ ਸਟਾਕੀ ਹੈਗੇ ਆ ਉਹਨਾਂ ਨੂੰ ਨਵਾਜ਼ਦੀ ਆ ਤੇ ਉਹਨਾਂ ਨੇ ਨਵਾਇਆ ਵੱਡੇ ਢਿੱਡਾਂ ਵਾਲੇ ਖਾਂਦੇ ਵੱਡੇ ਢਿੱਡਾਂ ਵਾਲੇ ਖਾਂਦੇ ਆ ਨਾ ਤੂੰ ਖਾ ਸਕਦਾ ਨਾ ਮੈਂ ਖਾ ਸਕਦਾ ਤੇ ਮਾੜੇ ਆਦਮੀ ਦੀ ਰੋਟੀ ਨਹੀਂ ਪੱਕਦੀ ਖਾਣਾ ਵੀ ਹੁਣ ਫੰਡ ਮਿਲਦੇ ਆ ਮਾੜੇ ਆਦਮੀ ਤਾਂ ਕਦੋਂ ਪਹੁੰਚਦਾ ਆ ਇਹ ਆਪੇ ਹੀ ਖਾ ਪੀ ਜਾਂਦੇ ਆ ਹਾਂਜੀ।
ਅੱਛਾ ਕੀ ਹੋਣਾ ਚਾਹੀਦਾ ਹੁਣ ਗਵਰਨਮੈਂਟ ਕੀ ਕਰੇ ਕਿ ਜਿਹੜਾ ਗਰੀਬ ਮਜ਼ਦੂਰ ਵਾਸਤੇ ਨਾ ਰੋਟੀ ਸੌਖੀ ਹੋ ਜਾਏ ਖਾਣੀ? ਰੋਟੀ ਸੌਖੀ ਇਸੇ ਇੱਕੋ ਹੱਲ ਹੈ ਉਹਦਾ ਕਿ ਮਜ਼ਦੂਰੀ ਆਮ ਹੋਵੇ ਤੇ ਸਭ ਕੁਝ ਆਮ ਹੋਵੇ। ਜਦ ਮਜ਼ਦੂਰੀ ਨਹੀਂ ਹੋਣੀ ਤੇ ਮਜ਼ਦੂਰ ਤੰਗ ਹੀ ਤੰਗ ਆ। ਮਜ਼ਦੂਰੀ ਆਮ ਹੋ ਜਾਊਗੀ, ਮਜ਼ਦੂਰ ਖੁਸ਼ਹਾਲ ਹੋ ਜਾਊਗਾ, ਕੋਲ ਤੋਂ ਰੋਜ਼ਗਾਰ ਲੱਗਾ ਰਹਿਣਾ ਆ, ਉਹਨੂੰ ਤਕਲੀਫ ਨਹੀਂ ਆਣੀ ਕਿਸੇ ਕਿਸਮ ਦੀ। ਅੱਛਾ ਜਦ ਮਜ਼ਦੂਰੀ ਨਹੀਂ ਹੋਣੀ ਤਾਂ ਭਾਈ ਭੁੱਖੇ ਮਰਨਾ ਆ, ਚੋਰੀਆਂ ਡਕੈਟੀਆਂ ਇਹ ਕੁਛ ਹੋਣਾ। ਅੱਛਾ ਜਿਹੜੀ ਹੁਣ ਤੁਸੀਂ ਆ ਵੱਡੀ ਆ ਕਣਕ, ਮੇਰਾ ਕੈਮਰਾਮੈਨ ਉਧਰ ਦਿਖਾਵੇ ਭਰੀਆਂ ਵੱਲ, ਕਿ ਭਰੀਆਂ ਜਿਹੜੀਆਂ ਕਿ ਵੱਡੀਆਂ ਪਈਆਂ ਵਾ ਤੇ ਇਧਰੋਂ ਵੱਢੀ ਜਾ ਰਹੀ ਆ, ਤੇ ਇਹ ਮੁਕੰਮਲ ਮਜ਼ਦੂਰੀ ਥ੍ਰੈਸ਼ਰ ਤੇ ਭਰੀਆਂ ਦੇ ਕੇ ਇਹ ਜਿਹੜਾ ਨਾ ਹੁਣ ਵਢਾਈ ਹੈ ਨਾ ਸਾਡੀ, ਇਹ 5 ਮਣ ਤੇ ਆ, ਠੀਕ ਆ। ਉਸ ਤੋਂ ਬਾਅਦ ਜਦ ਥ੍ਰੈਸ਼ਰ ਲੱਗਣੀ ਆ, ਥ੍ਰੈਸ਼ਰ ਦੀ ਮਜ਼ਦੂਰੀ ਜਿਹੜੀ ਉਹ ਅਲੱਗ ਹੋਣੀ ਆ। ਅੱਛਾ ਉਹ ਤਕਰੀਬਨ ਨਾ 10 ਬੋਰੀਆਂ ਨਾ 11 ਬੋਰੀਆਂ ਦੇ ਵਿੱਚ ਇੱਕ ਥ੍ਰੈਸ਼ਰ ਵਾਲੇ ਨਾਲ ਜਾਣੀ ਆ ਤੇ 10 ਮਾਲਕ ਦੀਆਂ, ਤੇ ਵਿੱਚੋਂ ਲੇਬਰ ਵਾਲੇ ਨੇ ਵੀ ਮੁੜ ਕੇ ਉਹਦੇ ਵਿੱਚੋਂ ਲੈ ਜਾਣੀ ਆ, 10 ਦੇ ਵਿੱਚੋਂ ਲੇਬਰ ਨੇ ਫਿਰ ਲੈ ਜਾਣੀ ਆ। ਇਸ ਕਰਕੇ ਅੱਛਾ ਤੁਸੀਂ ਕਹਿੰਦੇ ਕਿ ਮੁੜ ਤੋੜ ਕੇ ਜਿਹੜਾ ਕਿ ਕਿਸਾਨ ਨੂੰ ਜਾਂ ਮਜ਼ਦੂਰ ਨੂੰ ਕੁਛ ਨਹੀਂ ਬਚਦਾ, ਸਾਰਾ ਗਵਰਨਮੈਂਟ ਹੀ ਖਾਈ ਜਾਂਦੀ। ਗੌਰਮੈਂਟ ਹੀ ਖਾਂਦੀ ਹੈ, ਗੌਰਮੈਂਟ ਹੀ ਖਾਂਦੀ। ਹੁਣ ਯਾਰ ਸਾਫ਼ ਜੀ ਗੱਲ ਹੈ, ਤੂੰ ਵੀ ਸਾਡੇ ਵਰਗਾ ਹੀ ਆ, ਤਨਖਾਹ ਤੇ ਹੀ ਹੈ ਨਾ। ਜਦ ਤੈਨੂੰ ਮਜ਼ਦੂਰੀ ਆਮ ਹੋਣੀ ਆ ਤੈਨੂੰ ਤਕਲੀਫ ਕੋਈ ਨਹੀਂ ਹੋਣੀ, ਜਦ ਤੇਰੀ ਦਿਹਾੜੀ ਨਹੀਂ ਲੱਗਣੀ ਤਾਂ ਤਕਲੀਫ ਤੈਨੂੰ ਆਪੇ ਹੀ ਹੋਣੀ ਹੈ। ਖਾਣ ਨੂੰ ਨਹੀਂ ਲੱਭਣਾ ਤਕਲੀਫ ਤਾਂ ਹੋਣੀ ਹੀ ਹੋਣੀ ਹੈ। ਛੋਟੇ ਛੋਟੇ ਬੱਚੇ ਪਾਲਣੇ ਕਿਤੇ ਆਸਾਨ ਪਏ ਆ। ਆਹੋ ਮੇਰੇ ਕੋਲ ਨਹੀਂ ਹੈਗਾ, ਚੋਰੀ ਕਰੂ ਡਕੈਟੀ ਕਰੂ, ਕਿਸੇ ਨੂੰ ਠੱਗੂ ਫਰਾਡ ਕਰੂ, ਹਾਂਜੀ। ਜੇ ਤਾਂ ਬਚ ਗਿਆ ਤਾਂ ਖਾ ਲੂਗਾ, ਜੇ ਫਸ ਗਿਆ ਤਾਂ ਗਿਆ। ਆਹੋ ਫਸ ਗਿਆ ਤਾਂ ਗਿਆ। ਬਹੁਤ ਬਹੁਤ ਮਿਹਰਬਾਨੀ, ਸ਼ੁਕਰੀਆ।